अस्सलाम वालेकुम। मैं नासिर ढिल्लों पंजाबी लहर ਦੀ ਟੀਮ ਜਿਵੇਂ ਤੁਹਾਨੂੰ ਪਤਾ 1947 ਵੰਡ ਦੀਆਂ ਕਹਾਣੀਆਂ ਸਟੋਰੀਆਂ ਕਲੈਕਟ ਕਰਕੇ ਤੁਹਾਡੇ ਤੱਕ ਇੰਟਰਨੈਟ ਦੀ ਰਾਹੀਂ ਪੂਰੀ ਦੁਨੀਆ ਤੇ ਪੂਰੇ ਪੰਜਾਬ 'ਚ ਪੂਰੇ ਪੰਜਾਬੀ ਕਮਿਊਨਿਟੀ 'ਚ ਓਵਰਆਲ ਪੂਰੀ ਦੁਨੀਆ ਤੇ ਪਹੁੰਚਾਈ ਦੀਆਂ ਤਾਂ ਕਿ 1947 ਦੀ ਵੰਡ ਤੇ ਜਿਹੜੇ ਖਦਸ਼ਾਤ ਸਨ ਜਿਹੜੇ ਉੱਚੇ ਬਹਾਮ ਸਨ ਕਿ ਇਹਦੇ ਵਿੱਚ ਜਿਹੜੀ ਵਾਇਲੈਂਸ ਸੀ ਉਹਦੇ ਤੇ ਝਾਤੀ ਪਾਈ ਦੀ ਆ ਕਿ ਕਿਉਂ ਹੋਈ ਵਾਇਲੈਂਸ, ਕਿਉਂ ਹੋਈ ਕਤਲੋਗਾਰਤ, ਕਿਉਂ ਹੋਈ, ਉਹ ਵੀ ਜਾਣਨ ਦੀ ਕੋਸ਼ਿਸ਼ ਕਰੀ ਦੀ ਆ ਕਿ ਪਾਕਿਸਤਾਨ ਕਿਵੇਂ ਬਣਿਆ, ਅੰਗਰੇਜ਼ਾਂ ਕੋਲ ਆਜ਼ਾਦੀ ਕਿਵੇਂ ਮਿਲੀ, ਉਹਦੀ ਅਸਲ ਹੀਰੋ ਕੌਣ ਸਨ। ਜਿਹੜੀਆਂ ਇਹ ਲੋਕ ਨੇ ਜਿਨ੍ਹਾਂ ਨੇ ਉਹ ਵੰਡ ਵੇਖੀ, ਆਜ਼ਾਦੀ ਵੇਖੀ, ਉਜਾੜੇ ਵੇਖੇ, ਜਿਨ੍ਹਾਂ ਨੂੰ ਮੁਖਤਲਿਫ ਨਾਂ ਦਿੰਦੇ ਨੇ, ਉਹਨਾਂ ਕਹਾਣੀਆਂ ਤੇ ਝਾਤੀ ਪਾਈ ਦੀ ਤੁਹਾਡੇ ਤੱਕ ਰੱਖੀ ਦੀ ਉਹਨਾਂ ਦੀਆਂ ਕਹਾਣੀਆਂ ਨਾਲ ਬਜ਼ੁਰਗਾਂ ਨੂੰ ਮਿਲ ਕੇ ਜਿਹੜੇ ਬਜ਼ੁਰਗ ਨੇ ਖੁੱਲ੍ਹੀਆਂ ਕਿਤਾਬਾਂ ਨੇ ਤਾਰੀਖ ਦੀਆਂ ਇਹਨਾਂ ਦੀਆਂ ਗੱਲਾਂ ਆਉਣ ਵਾਲੀ ਨਸਲ ਤੱਕ ਸਾਂਭ ਕੇ ਰੱਖਣ ਲਈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਇਹ ਮੁਲਕ ਕਿਵੇਂ ਆਜ਼ਾਦ ਹੋਇਆ, ਅੰਗਰੇਜ਼ ਕੋਲ ਆਜ਼ਾਦੀ ਕਿਵੇਂ ਮਿਲੀ, ਕਿਵੇਂ ਪਾਰਟੀਸ਼ਨ ਹੋਈ, ਕਿਵੇਂ ਵਾਇਲੈਂਸ ਹੋਈ। ਸੋ ਇਹ ਸਾਰੀ ਗੱਲਬਾਤ ਆਪਾਂ ਕਰੀ ਦੀ ਹੈ ਅਤੇ ਅੱਜ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਅਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅਤੇ ਉਹਨਾਂ ਕੋਲੋਂ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਅਸਲਾਮ ਵਾਲੇਕੁਮ ਬਾਬਾ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਸਿਹਤ ਕਿਵੇਂ ਆ? ਅੱਲਾ ਦਾ ਕਰਮ। ਸਿਹਤ ਠੀਕ ਹੈ? ਠੀਕ ਹੈ। ਲੱਗਦੀ ਵੀ ਮਾਸ਼ਾਅੱਲਾ ਠੀਕ ਹੈ। ਨਾਂ ਕੀ ਤੁਹਾਡਾ? ਮੁਹੰਮਦ ਅਲੀ। ਮੁਹੰਮਦ ਅਲੀ। ਅੱਬਾ ਜੀ ਦਾ? ਅੱਲਾ ਦਿੱਤਾ। ਅੱਲਾ ਦਿੱਤਾ। ਅਤੇ ਬਰਾਦਰੀ ਕਿਹੜੀ ਹੈ? ਰਾਈ। ਮੈਂ ਹੁਣ ਤੱਕ ਕਿੰਨੀ ਉਮਰ ਹੈ ਤੁਹਾਡੀ ਹੁਣ? ਉਮਰ ਯਾਰ ਜੀ ਮੈਂ ਦੱਸ ਦੇਣਾ ਗਿਣ ਲੈਣੀ। ਮੈਂ 20 ਸਾਲਾਂ ਦਾ ਜੇ ਤੇ ਹੁਣ 20 ਤੇ 70 ਹੋ ਗਏ, 92 ਸਾਲ ਦੇ। ਕਿਹੜਾ ਸੀ ਪਿੱਛੇ ਪਿੰਡ ਆਪਣਾ? ਦਸੂਹਾ ਸ਼ਹਿਰ। ਦਸੂਹਾ ਸ਼ਹਿਰ? ਹੁਸ਼ਿਆਰਪੁਰ ਦੀ ਤਹਿਸੀਲ ਹੁਸ਼ਿਆਰਪੁਰ। ਕਿੱਥੇ ਕਰਕੇ ਸੀ ਘਰ ਆਪਣਾ? ਸਾਡਾ ਸਮਾਨ ਸੀ ਵਾਲੇ ਪਾਸੇ, ਜੰਡ ਵਾਲੇ ਪਾਸੇ। ਜੰਡ ਵਾਲੇ ਪਾਸੇ? ਹਾਂ, ਸਮਾਨ ਸੀ ਜੰਡ। ਤੇ ਪੈਲੀ ਪੂਲੀ ਕਿੱਥੇ ਸੀ ਆਪਣੀ? ਉੱਥੇ ਨਾਲ ਹੀ ਸੀ ਸ਼ਹਿਰ ਦੇ ਨਾਲ ਹੀ ਪੈਲੀ ਸੀ। ਕਿਹੜੀ ਸਾਈਡ ਨੂੰ? ਲਹਿੰਦੇ ਪਾਸੇ। ਪਿੰਡ ਲਾਗੇ ਕਿਹੜਾ ਪੈਂਦਾ ਹੈ? ਲਾਗੇ ਪੈਂਦਾ ਸੀਗਾ ਸਾਂਗਲਾ ਸੀ। ਤੇ ਉਹ ਸਮਾਨ ਸੀ ਨਾ ਭੁੱਲਦਾ ਹੁਣ ਕਿੰਨਾ ਨਹੀਂ ਕਰ ਜਾਣ ਸਾਂਗਲੇ ਹੁੰਦੇ ਸੀ। ਤੇ ਤੁਸੀਂ ਕੀ ਕਰਦੇ ਸੋ ਜਦੋਂ ਜਾੜੇ ਪਏ? ਜਾੜੇ ਪਏ ਕੀ ਕਰਦੇ? ਪੜ੍ਹਦੇ ਸੋ? ਮੈਂ ਉਹ ਛੋਟਾ ਹੀ ਸੀਗਾ। ਮੈਂ ਮਾਲ ਚਾਰਦਾ ਗਿਆ ਤਾਂ ਮੈਨੂੰ ਵਕਤ ਚਾਹਦੇ ਡੰਗਰ ਚਾਰਨਾ ਦੋ ਅਗਰ ਬਹੁਤ ਹੁੰਦੇ ਸੀ ਤੇ ਡੰਗਰ ਚ ਬਾਹਰੋਂ ਤੇ ਜਾ ਕੇ ਲਿਆਉਣੇ ਪੱਠੇ ਉਹਨਾਂ ਨੂੰ ਪਾਉਣੇ ਜਿਹੜੇ ਭਾਈ ਵਾਹਣੇ ਵਾਲੇ ਡੰਗਰ। ਅੱਛਾ ਜੀ। ਬਾਕੀ ਸਵਾਲ ਡੰਗਰ ਬਾਹਰੋਂ ਕਰਦੇ, ਬਾਕੀ ਬਾਹਰੋਂ ਚਾਰ ਕੇ ਲਿਆਉਣੇ। ਕਿੰਨੀਆਂ ਸੀ ਮਈਆਂ ਰੱਖੀਆਂ? ਮਈਆਂ ਨੇ ਤੇ ਗੋਕੇ ਡੰਗਰ। ਅੱਛਾ। ਗੋਕੇ ਡੰਗਰ, ਠੀਕ ਹੈ। ਤੇ ਇਹ ਗੋਕੇ ਡੰਗਰ ਕਈਆਂ ਨਹੀਂ ਪਤਾ, ਦੱਸ ਦਿਓ ਗੋਕੇ ਡੰਗਰ ਕੀ ਹੁੰਦੇ? ਗਾਈਆਂ। ਅੱਛਾ। ਤੇ ਇਹ ਦੱਸੋ ਵੀ ਆਪਣਾ ਜਿਹੜਾ ਤੁਹਾਡਾ ਘਰ ਹੈ ਝੰਡ ਦੇ ਲਾਗੇ, ਉੱਥੇ ਮੁਸਲਮਾਨਾਂ ਦੀ ਆਬਾਦੀ ਸਾਰੀ ਰਲੀ ਮਿਲੀ ਸੀ? ਕਿੰਨੇ ਹੋਣੇ ਆ? ਕਿਹਦਾ ਬੂਆ ਸੀ ਤੁਹਾਡੇ ਸਾਹਮਣੇ? ਕਿਹਦਾ ਬੂਆ ਸੀ? ਯਾਰ ਉਹ ਨਾਂ ਹੀ ਹੁਣ ਵਿਚਾਰੇ ਨੇ ਭੁੱਲ ਗਿਆ। ਉਹ ਬੁੱਢੀ ਇੱਕ ਦਾ ਨਾਂ ਯਾਰ। ਕੀ ਨਾਂ ਉਹਦਾ? ਬਾਲੋ। ਹੋਰ ਕੌਣ ਸੀ ਲਾਗੇ? ਕਿਹਦਾ ਘਰ ਸੀ? ਉਹ ਸਾਰੇ ਮੁਸਲਮਾਨਾਂ ਦੇ ਮਹੱਲੇ ਦੇ। ਅੱਛਾ। ਉਹਨਾਂ ਜਿੱਥੋਂ ਅਸੀਂ ਜਾਣਾ ਹੁੰਦਾ ਸੀ ਨਾ, ਉਸੇ ਹਕੀਮ ਦਾ ਘਰ ਦੌਲਤਲੀ ਹਕੀਮ ਸੀ। ਅੱਛਾ ਜੀ। ਉਹਦਾ ਨਾਂ ਹੈ ਦੌਲਤ। ਬੜੀ ਦੁਕਾਨ ਚੱਲਦੀ ਹਕੀਮੀ। ਮਸਜਿਦ ਕਿੰਨੀ ਕੁ ਦੂਰ ਸੀ ਤੁਹਾਡੇ ਘਰ ਨੂੰ? ਮੇਰਾ ਬੇਟਾ ਗੁਰਦੁਆਰਾ ਵੀ ਹੈਗਾ ਸੀ? ਗੁਰਦੁਆਰਾ ਸੀ। ਅੱਛਾ। ਕਿੱਥੇ ਕਰ ਗਏ ਸੀ ਗੁਰਦੁਆਰਾ? ਗੁਰਦੁਆਰਾ ਸ਼ਾਇਦ ਗੱਬੇ ਸ਼ਹਿਰ ਦੇ। ਅੱਛਾ। ਉੱਥੇ ਜਦੋਂ ਵਸਦੇ ਸੋ ਸਾਰੇ ਵੀ ਤੁਹਾਡੇ, ਤੁਸੀਂ ਦੱਸਿਆ ਵੀ ਸਾਹਮਣੇ ਸਨ ਹਿੰਦੂ ਫੈਮਿਲੀ, ਹਿੰਦੂਆਂ ਦਾ ਘਰ ਸੀ। ਕਿਸ ਤਰ੍ਹਾਂ ਦਾ ਸੀ ਸੇਮ ਰਹਿਣ ਸਹਿਣ ਆਪਸ ਦੇ ਵਿੱਚ? ਕੋਈ ਫਰਕ ਵੀ ਨਹੀਂ ਸਾਨੂੰ ਲੱਗਦਾ। ਅੱਛਾ। ਇੱਕ ਦੂਜੇ ਨਾਲ ਵਿਆਹ ਸ਼ਾਦੀਆਂ ਨੂੰ ਜਾਣਾ, ਕੋਈ ਨਹੀਂ ਸੀ ਐਸਾ ਵਾਦਾ ਕਰ? ਕੋਈ ਵੀ ਨਹੀਂ, ਬਿਲਕੁਲ ਨਹੀਂ। ਤੇ ਮਜ਼ਹਬੀ ਕੋਈ ਇਸ ਤਰ੍ਹਾਂ ਦਾ ਕੋਈ ਰੌਲਾ ਹੋਵੇ ਵੀ ਨਮਾਜ਼ ਪੜ੍ਹਨ ਦੀ ਕੋਈ ਪਾਬੰਦੀ ਤਾਂ ਨਹੀਂ ਸੀ, ਜਾਂ ਉਹਨਾਂ ਨੂੰ ਮੰਦਰ ਜਾਣ ਦੀ ਇਸ ਤਰ੍ਹਾਂ ਦਾ ਕੋਈ? ਇੱਕ ਤਾਂ ਨਹੀਂ। ਇਸ ਗੱਲੋਂ ਨਾ ਮੁਸਲਮਾਨ ਵੀ ਚੰਗੇ ਸੀ ਤੇ ਉਹ ਵੀ ਚੰਗੇ ਸੀ। ਕੋਈ ਰੋਕ ਟੋਕ ਨਹੀਂ ਸੀ? ਕੋਈ ਨਹੀਂ। ਮੈਂ ਉਹਨਾਂ ਦੇ ਗੁਰਦੁਆਰੇ ਜਿਲੇ ਉਹਨਾਂ ਦੇ ਪੰਡਤ ਦੇ ਮਤਲਬ ਤਕਰੀਰ ਕਰਦੇ ਸੀ, ਮੈਂ ਉੱਥੇ ਜਾ ਵੜਦਾ, ਉੱਥੇ ਚੱਲ ਜਾ। ਪ੍ਰਸ਼ਾਦ ਵੰਡਦੇ ਹੁੰਦੇ, ਹਲਵਾ ਨਿਆਣੇ ਨੂੰ ਉਹਦਾ ਸ਼ੌਕ ਹੁੰਦਾ। ਖਾਧਾ ਕਦੀ ਉਹ? ਖਾਣਾ ਤਾਂ ਹੁੰਦਾ।
ਅੱਛਾ ਉੱਥੇ ਆਪਣੇ ਤੁਹਾਡੇ ਹਾਣ ਦੇ ਕੋਈ ਮੁੰਡੇ ਤੁਹਾਡਾ ਕੋਈ ਯਾਰ ਬੇਲੀ ਹੈਗਾ ਸੀ? ਹਾਂ ਉਹ ਹੁਣ ਇੱਥੇ ਆਏ ਮਿਆਣੇ ਜੀ ਕੋਈ ਵੀ ਨਹੀਂ, ਉਹ ਪਿੱਛੇ ਪਿੱਛੇ ਰਹਿ ਗਿਆ। ਕਿੱਥੇ ਰਹਿ ਗਏ ਪਿੱਛੇ? ਸ਼ੇਖੂਪੁਰ ਦੇ ਜਿਹੜੇ ਅੱਛਾ ਜਿਹੜੇ ਤੁਹਾਡੇ ਨਾਲ ਆ ਗਏ। ਹਾਂਜੀ ਅੱਛਾ ਦਸੂਏ ਪਿੰਡ 'ਚ ਕੋਈ ਤੁਹਾਡਾ ਹਿੰਦੂਆਂ ਦੇ ਨਹੀਂ ਉਹ ਸ਼ਹਿਰ ਲਾਗੇ ਕੋ ਉੱਥੇ ਦਾ ਕੋਈ ਹਿੰਦੂਆਂ ਦਾ ਜਾਂ ਕੋਈ ਸਿੱਖਾਂ ਦਾ ਕੋਈ ਬੇਲੀ ਹੈਗਾ ਸੀ ਤੁਹਾਡਾ? ਸਿੱਖ ਉੱਥੇ ਕੋਈ ਨਹੀਂ ਸੀ, ਹਿੰਦੂ ਹੀ ਸੀ। ਸਾਰੇ ਹਿੰਦੂ। ਹੂੰ ਸਿੱਖਾਂ ਦੇ ਪਿੰਡ ਤੁਹਾਨੂੰ ਦੱਸਿਆ ਨਾਲ ਏਦਾਂ ਬਥੇਰੇ ਸੀ। ਹਾਂ ਨਾਲ ਬਥੇਰੇ। ਸ਼ਹਿਰ ਦੇ ਵਿੱਚ ਨਹੀਂ। ਹਾਂ ਸ਼ਹਿਰ ਦੇ ਵਿੱਚ ਨਹੀਂ ਸੀ। ਅੱਛਾ ਇਹ ਦੱਸੋ ਵੀ ਤੁਹਾਡੇ ਪਿੰਡ ਵਾਲੇ ਜਿਹੜੇ ਤੁਹਾਡੀ ਬਰਾਦਰੀ ਜਿਹੜੇ ਰਾਹੀਂ ਹਾਂਜੀ ਉਹ ਕਿੱਥੇ ਕਿੱਥੇ ਆ ਕੇ ਬੈਠੇ ਇੱਧਰ? ਉਹ ਇੱਥੇ ਤਾਂ ਸ਼ੇਖੂਪੁਰ ਬੈਠੇ, ਕੋਈ ਗਾਂ ਲੰਘ ਹੈ ਬੋਲਪੁਰ ਵਾਲੇ ਹੂੰ ਥਾਂ ਕੋਈ ਇੱਕ ਥਾਂ ਕੋਈ ਵੀ ਨਹੀਂ ਬੈਠਾ। ਉਹ ਕਿਉਂ? ਪਤਾ ਨਹੀਂ ਇਹ ਕੀ ਗੱਲ ਬਣੀ। ਇੱਥੇ ਲੋਕ ਜੀ ਉੱਥੇ ਚਲੇ ਗਏ। ਉਹਨਾਂ ਇੱਥੇ ਇੱਕ ਮਾੜੀ ਜੀ ਸਾਡੀ ਰਿਸ਼ਤੇਦਾਰੀ ਸੀ, ਹੂੰ ਇੱਥੋਂ ਕੁੜੀ ਵਿਆਹ ਕੇ ਖੜੀ ਸਾਡੇ ਤਾਏ ਦਾ ਪੁੱਤ ਸੀ, ਹੂੰ ਉਹਦੀ ਲਾ ਨਾ ਇੱਥੇ ਅਸੀਂ ਆ ਗਏ ਨਿਆਣੇ। ਅੱਛਾ ਅੱਛਾ ਹਾਂ ਅਸੀਂ ਆ ਸ਼ੇਖੂਪੁਰ ਆਏ ਨਾ, ਉੱਥੇ ਦਾ ਜਿਹੜਾ ਰਮਦਾਰ ਸੀ ਉਹਨੇ ਕਿਹਾ ਖਵਾਲ ਭਰੇ ਪਏ ਆ, ਇਹ ਮੈਂ ਤੁਹਾਨੂੰ ਜੰਦੇ ਖੋਲ ਦੇਣਾ, ਇੱਥੇ ਵਾਟੇ ਦੁਕਾਨਾਂ ਹੈਗੀਆਂ ਇਹ ਭਰੀਆਂ ਪਈਆਂ ਹੂੰ ਤੇ ਇੱਥੇ ਰਹੋ, ਮੱਝ ਵੀ ਤੁਹਾਨੂੰ ਇੱਕ ਦੇਵਾਂਗੇ। ਉਹ ਬੁੜਾ ਸਾਡਾ ਕਹਿੰਦਾ ਅਸੀਂ ਨਹੀਂ ਇੱਥੇ ਰਹਿਣਾ, ਇਸ ਨੇ ਮਿਆਣੀ ਜਾਣਾ। ਹੂੰ ਮੈਂ ਕਿਹਾ ਮਿਆਣੀ ਸੁੱਕੀ ਹੈ, ਤੁਸੀਂ ਇੱਥੇ ਰਹਿ ਪਓ। ਮੰਨਣਾ ਨਹੀਂ ਕੋਈ। ਅੱਛਾ ਇੱਥੇ ਜੇ ਲਿਆਏ ਮੈਂ ਕਿਹਾ ਲੈ ਲਓ ਟੱਕਾ ਇੱਥੋਂ। ਕਿਉਂ ਪੈਖ ਨਾ ਲੱਭਾ ਇਥੋਂ? ਹਾਂ 250 ਕਿਲੋ ਬਣੇਵਾ। ਇਹ ਲੋਕਾਂ ਨੇ ਪਤਾ ਕੀ ਸਾਡੇ ਨਾਲ ਕੀਤਾ। ਹੂੰ ਇਹਨੇ 2 ਰੁਪਈਆਂ ਦੀ ਬੋਰੀ ਹੂੰ ਕਣਕ ਦੀ ਆਂਦੀ ਸੀ, ਸਾਡੇ ਕੋਲ 100 ਰੁਪਈਏ ਮੰਗ ਵੇਚੀ, ਸਾਡੀ ਬੰਦ ਹੋਰ ਮਾਰੀ ਇਹਨਾਂ ਨੇ। ਕਣਕ ਜੇ 2 ਰੁਪਈਆਂ ਦੀ ਬੋਰੀ ਲੈ ਕੇ 100 ਰੁਪਈਏ ਮੰਗ ਵੇਚਣੇ ਤੇ ਉਹ ਵੀ ਕਹਿੰਦਾ ਹਨੇਰੇ ਹੋਏ ਆਈ। ਮੇਰੇ ਹੋਇਆ ਹਾਂ ਤੂੰ ਦੇਖੇਗਾ। ਅੱਛਾ ਆਹ ਤੇ ਹਾਲਾਤ ਸੀ ਉਹਦਾ। ਅੱਛਾ ਇੱਥੇ ਕਿੰਨੇ ਘਰ ਆਏ ਮਿਆਣੀ? ਤੁਸੀਂ ਕਿੰਨੇ ਘਰ ਆਏ? ਅਸੀਂ ਇੱਥੇ 2-3 ਘਰ 2-3 ਘਰ ਆਏ, ਬਾਕੀ ਕੋਈ ਸ਼ੇਖੂਪੁਰ ਤੇ ਕੁਝ ਗਾਂ ਲੰਘੇ। ਉਹ ਅੱਗੇ ਲਾਂਗੇ ਬਹੁਤ ਹੂੰ ਇੱਥੇ ਅਸੀਂ ਬੁਰਾ ਜ਼ਿਆਦਾ ਬਹੁਤ ਕਹਿੰਦੇ ਨਿਆਣੇ ਜਾ ਮੈਂ ਦੇ ਲਾ ਨਿਆਣੇ ਤੋਂ ਇਹਨੂੰ ਪੈਲੀ ਪੂਰੀ ਨਹੀਂ ਲੱਭੀ ਇੱਥੋਂ? ਇੱਥੋਂ ਟੱਟੇ ਦੇ ਲੱਭਣੇ ਨਹੀਂ ਪਿਆਰੀ। ਇਹ ਆਪ ਨੂੰ ਨਹੀਂ ਤੇ ਯੂਨਿਟ ਲੈ ਕੇ ਨਹੀਂ ਆਏ ਤੁਸੀਂ ਮਗਰੋਂ? ਤੇ ਉਹ ਕਿਤੇ ਨਾ ਕਿਤੇ ਤੇ ਪੈਣੇ ਸੀ। ਉਹ ਫਿਰ ਨਾ ਯੂਨਿਟ ਬਹੁਤ ਦੇਰ ਹੋਈ ਤੇ ਉਹ ਮਲਤਾਨ ਜਾ ਕੇ ਪਵਾਈ ਪਾਈ। ਹੂੰ ਉੱਥੇ 4 ਕਿੱਲੇ ਪਏ ਸਾਰੇ। ਹਾਂ ਚੌਥਾ ਹੈ ਸਾਡੇ ਸਾਹਮਣੇ। ਹੂੰ ਉੱਥੇ ਚਾਚਾ ਮੇਰਾ ਉੱਥੇ ਹਾਂ ਚਾਚਾ ਉੱਥੇ ਹੀ। ਹਾਂ ਇਹ ਕਹਿੰਦਾ ਤੂੰ ਬਾਈ ਯਾਰ ਖਾਈ ਜਾ, ਕੋਈ ਕਿਤੇ ਲੈ ਲੈਂਦੇ ਆ ਉਹ 4 ਕਿੱਲੇ। ਹਾਂਜੀ ਹਾਂ ਇਦਾਂ ਅੱਛਾ 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 ਮਲਤਾਨ ਹੂੰ ਗਮਾ ਚੱਕ ਕਸ਼ਮੀਰ ਬਾਗ ਚੋਕੇ। ਅੱਛਾ ਹੁਣ ਮੈਨੂੰ ਹਾਲਾਤ ਦੱਸੋ ਵੀ ਜਦੋਂ ਐਲਾਨ ਹੋ ਗਿਆ ਵੀ ਪਾਕਿਸਤਾਨ ਵੱਖਰਾ ਤੇ ਹਿੰਦੁਸਤਾਨ ਵੱਖਰਾ, ਹਾਂ ਫਿਰ ਉਦੋਂ ਕੀ ਹਾਲਾਤ ਬਣੇ? ਮੈਂ ਤੁਹਾਨੂੰ ਦੱਸਾਂ, ਇਹ ਪਹਿਲਾਂ ਨਾ ਰਾਤ ਜਦੋਂ 10 ਵਜੇ ਨਾ ਰੈਡੀਓ 'ਚ ਆਈ ਝੰਡੇ ਲਾਗੇ ਹਰੇ, ਉਹ ਜਿਹੜੇ ਸਵੇਰੇ ਹੀ ਸੁੱਤੇ ਉਸੇ ਦਿਨ ਰੰਗੇ ਲੱਗੇ ਉਹ ਜੀ ਕਹੇ ਰਾਤ ਝੰਡੇ ਬੜੇ ਕਹਿੰਦੇ ਨਹੀਂ ਉਹ ਲਾਹੌਰ ਸੀ ਸਰਹੱਦ ਲਾਹੌਰ ਬਣਾ ਕੇ ਅੰਗਰੇਜ਼ਾਂ ਦੇ ਪੈਸੇ ਲਾਹੌਰ ਉਹ ਗਾਂਧੀ ਕੋਲੋਂ ਪੈਸੇ ਲੈ ਕੇ ਤੇ ਮਤਲਬ ਜਿਹੜਾ ਹੈਗਾ ਫਲਾਹੌਰ ਦਾ ਲਾਹੌਰ ਬਣਾ ਤਾ। ਬਾਰਡਰ ਬਣਨਾ ਸੀ ਫਲਾਹੌਰ ਆਈ ਸਮਝ। ਹਾਂਜੀ ਤੇ ਬਣਾਉਣ ਦਾ ਲਾਹੌਰ ਏਦਾਂ ਹੋਈ। ਅੱਛਾ ਕਿਵੇਂ ਹਾਲਾਤ ਕੀ ਬਣੇ? ਮੈਂ ਹਾਲਾਤ ਪੁੱਛੇ ਤੁਹਾਡੇ ਕੋਲ ਵੀ ਜਦੋਂ ਪਤਾ ਲੱਗ ਗਿਆ ਵੀ ਹੁਣ ਇੱਥੋਂ ਜਾਣਾ ਪੈਣਾ ਉਧਰ, ਹਾਂ ਫਿਰ? ਉਹ ਯਾਰ ਉਹ ਹਿੰਦੂ ਤੇ ਬਥੇਰੇ ਕਹਿਣ, ਸਿੱਖ ਵੀ ਕਹਿਣ ਅਸੀਂ ਤੁਹਾਨੂੰ ਕੋਈ ਕਹਿ ਰਹੋ ਹੂੰ ਅੱਗੇ ਨਹੀਂ ਕੌਮਾਂ ਬਦਲਦੀਆਂ। ਹੂੰ ਇਹ ਸਾਡੇ ਜੀ ਜਿਹੜੇ ਸੀਗੇ ਮੁਸਲਮਾਨ ਇਹ ਪਤਾ ਨਹੀਂ ਇਹਨੂੰ ਕੀ ਬਿਮਾਰੀ ਸੀ, ਕਹਿੰਦੇ ਨਹੀਂ ਤਾਂ ਜਾਣਾ ਹੀ ਜਾਣਾ। ਹਾਂਜੀ ਚਲੋ ਏਦਾਂ ਹੋਇਆ। ਫਿਰ ਕਿਵੇਂ ਕਿੱਧਰ ਨੂੰ ਆਏ? ਕੈਂਪ ਦੇ ਨਾਲ ਆਏ? ਕਣਕ ਨੂੰ ਕਿਹੜੇ ਕੈਂਪ 'ਚ? ਕਈ ਕੰਮ ਉਹ ਅਸੀਂ ਸਾਰਿਆਂ ਦੇ ਮੁਹੱਲੇ ਕੰਮ ਚ ਆਏ। ਹੂੰ ਪਹਿਲਾਂ 3-4 ਉੱਥੇ ਦਸੂਏ ਬੜੀ ਜਗ੍ਹਾ ਸੀਗੀ, ਉੱਥੇ ਕੰਮ ਲੱਗਦੇ ਸਿਆਲੇ ਦਾਲੇ ਪਿੰਡਾਂ ਦੇ। ਹਾਂਜੀ ਅਸੀਂ ਆਖਰੀ ਕੰਮ ਚ ਆਏ ਹਾਂਜੀ ਤੇ ਰੋਜ਼ ਉਹਨੇ 50-60 ਮੀਲ ਪੈਂਦਾ ਕਰਾਉਣਾ ਹੂੰ ਤੋੜ ਕੇ। ਏਦਾਂ ਅਸੀਂ ਇੱਥੇ ਪਹੁੰਚੇ। ਤੇ ਆਂਦੇ ਨਾ ਰਸਤੇ 'ਚ ਵਾਵਾ ਹਾਲਾਤ ਖਰਾਬ ਹੋਏ, ਲੋਕ ਕਤਲੋ ਗਾਰਤ ਬੜੀ ਹੋਈ। ਨਹੀਂ ਕਤਲ ਕਿਸੇ ਨੇ ਨਹੀਂ ਕਿਸੇ ਨੂੰ ਉਹ ਮਤਲਬ ਉਹ ਨਾ ਏਦਾਂ ਹੁੰਦੀ ਸੀ ਵੀ ਜਿਹੜੇ ਕੋਲ ਪਿੱਛੇ ਰਹਿ ਗਏ ਬੰਦੇ 4 ਹਾਂਜੀ ਉਹ ਅਗਲੇ ਨੇ ਸਿਰ ਲਾ ਲੈਣੇ ਉਹਨਾਂ ਨੂੰ। ਏਦਾਂ ਹੁੰਦੀ ਸੀ ਉਹ। ਤੁਸੀਂ ਬਚ ਬਚਾ ਕੇ ਆ ਗਏ, ਠੀਕ ਠਾਕ ਆ ਗਏ। ਅੱਛਾ ਇਹ ਦੱਸੋ ਵੀ ਹਾਲਾਤਾਂ ਦੀ ਜੇ ਆਪਾਂ ਗੱਲ ਕਰੀਏ, ਜੇ ਮਾਹੌਲ ਦੀ ਗੱਲ ਕਰੀਏ, ਟਾਈਮ ਵਧੀਆ ਲੱਗਦਾ ਸੀ ਉਹ ਜਿਹੜਾ ਜਦੋਂ ਇਕੱਠੇ ਸੀ ਸਾਰੇ? ਉਹ ਬਹੁਤ
ਬਹੁਤ ਵਾਧੂ ਕੰਮ। ਨਹੀਂ ਤਾਇਆ ਆਂਦੇ ਵੀ ਸੋਹਣਾ ਬੜਾ ਹੁੰਦਾ ਤੂੰ, ਹਾਂ ਆਂਦੇ ਪਹਿਲੇ ਸੋਹਣਾ ਬੜਾ ਹੁੰਦਾ। ਬੜਾ ਮੈਂ ਕਹਿੰਦਾ ਮੇਰੇ ਤੇ ਮੁੰਡੇ ਬੜੇ ਕੁਰਬਾਨ ਹੁੰਦੇ। ਉੱਥੇ ਬਾਬਾ ਕਦੇ ਲੜਿਆ ਹੋਇਆ ਸੀ ਕਿਸੇ ਨਾਲ? ਨਾ ਵੀ ਮੈਨੂੰ ਪਤਾ ਹੀ ਨਹੀਂ ਸੀ ਉਹਦਾ। ਲੜਾਈ ਦਾ ਪਤਾ ਹੀ ਨਹੀਂ। ਅੱਛਾ ਜੇ ਲੈ ਚਲੀਏ ਹੁਣ ਤੁਹਾਨੂੰ ਦਸੂਏ ਹਾਂ ਤੇ ਉਹ ਘਰ ਦੀ ਨਿਸ਼ਾਨੀ ਲੱਭ ਲਓ, ਕਿੱਥੇ ਇਹ ਘਰ ਸੀ, ਮੈਂ ਉੱਥੇ ਲਾ ਲੈਣਾ, ਮੈਂ ਆਪੇ ਚੱਲ ਜਾਣਾ ਘਰ ਆਪਣੇ। ਕਿੱਥੇ ਲਾ ਦਈਏ? ਉੱਥੇ ਉਹਨਾਂ ਜਿੱਥੇ ਸਟੇਸ਼ਨ ਰੱਖਾਂ, ਉਹ ਸਟੇਸ਼ਨ ਕੈਸਾ ਦੇ ਸੀ ਗੱਡੀ ਦਾ, ਅੱਛਾ ਤੇ ਨਾਲ ਹੀ ਕੈਸਾ ਐਵੇਂ ਵਿੱਚ ਖਾਲ ਹੀ ਸੀਗਾ ਗੰਦਾ, ਤੇ ਉਹ ਇਧਰ ਕੈਸਾ ਤੇ ਇਧਰ ਹੋਆ। ਅੱਛਾ ਉੱਥੇ ਸਟੇਸ਼ਨ ਤੇ ਲਾ ਦਈਏ ਤੇ ਲੱਭ ਲੇਗਾ? ਬਿਲਕੁਲ ਐ ਨਕਸ਼ਾ ਗਾਂਗਾ ਅੱਖਾਂ ਵਾਲੇ ਆਉਂਦਾ ਨਕਸ਼ਾ ਅੱਖਾਂ ਗਾੜੀ ਵੀ ਕਿੱਧਰ ਕਿੱਧਰ ਘਰ ਸੀ, ਕਿੱਧਰ ਪੈਲੀਆਂ? ਕੋਈ ਨਹੀਂ ਭੁੱਲੀ ਗੱਲ। ਬਿਲਕੁਲ ਉਦਾਂ ਹੀ ਯਾਦ ਹੈ। ਤੇ ਬਾਅਦ ਚ ਕਦੀ ਨਹੀਂ ਗਏ ਮੁੜ ਕੇ ਉਧਰ ਨੂੰ? ਉੱਥੇ ਕਿੱਥੇ ਜਾਣਾ, ਕਿੱਦਾਂ ਜਾਈਏ। ਵੀਜ਼ਾ ਲੈਣਾ ਪੈਂਦਾ? ਉਹ ਵੀ ਆ ਹੁਣ ਜੇ ਲੱਗਿਆ ਦੇਣ, ਪਹਿਲਾਂ ਕੌਣ ਦਿੰਦਾ ਸੀ? ਪਹਿਲਾਂ ਦਿੰਦੇ ਹੀ ਨਹੀਂ ਸੀ। ਹੁਣੇ ਜੇ ਲੱਗੇ ਹੁਣ ਬਹੁਤੇ ਬੰਦੇ ਇਸ ਤੋਂ ਨਹੀਂ ਜਾਂਦੇ, ਹੁਣ ਪਤਾ ਹੀ ਨਹੀਂ ਰਿਹਾ ਕਿੱਥੇ ਨਹੀਂ ਜਾਈਏ ਤੇ ਕਿੱਥੇ ਨਹੀਂ ਜਾਈਏ। ਇਹ ਵੀ ਗੱਲ ਬਣ ਗਈ। ਇਹ ਵੀ ਗੱਲ ਹੈ। ਮੁੱਲ ਚੰਗਾ ਦਿਓ, ਖਰਾਬ ਕੀਤਾ। ਉੱਥੇ ਨਾ ਆਉਂਦੇ ਤੇ ਯਾਰ ਕੀ ਉਹਨਾਂ ਦੀ ਕਾਪੀ ਨਹੀਂ ਸੀ, ਹੁਣ ਐਵੇਂ ਆ ਗਿਆ ਪੰਗੇ ਚ ਪੈਣਾ। ਨਹੀਂ ਤੇ ਅੰਗਰੇਜ਼ ਦੀ ਜਿਹੜੀ ਹਕੂਮਤ ਚੰਗੀ ਸੀ? ਬੜੀ ਬਾਤ ਉਹ ਜਿਹੀ ਹੁਕੂਮਤ ਕਹਿੰਦੇ ਕਹਾਣੀ ਇਹ ਮਸਲੇ ਕਰਨੇ ਜੋਗੇ ਹੁਕੂਮਤ, ਇਹ ਨਹੀਂ ਹੁਕੂਮਤ ਲੈ ਇਹਨਾਂ ਨੇ ਪਤਾ ਹੁਕੂਮਤ ਕੀ ਹੁੰਦੀ। ਗੱਡੀਆਂ ਮੋਟਰਾਂ ਕੰਮ ਹੀ ਹੁੰਦੀਆਂ, ਜਿੱਥੇ ਮਰਜ਼ੀ ਤੁਰੋ ਫਿਰੋ, ਕਿਸੇ ਦੀ ਮਜਾਲ ਹੈ ਕੋਈ ਛੇੜ ਜਾ ਕਿਸੇ ਨੂੰ। ਹਾਂਜੀ ਉਹ ਵਕਤ ਦਾ ਲਓ ਵੀ ਬਾਬਾ ਜੀ ਨਾਲ ਕੀਤੀ ਆਪਾਂ ਗੱਲਬਾਤ, ਤੇ ਇਹਨਾਂ ਕੋਲੋਂ ਪੁੱਛੀ ਦਸੂਹੇ ਦੀ ਕਹਾਣੀ ਵੀ ਦਸੂਹਿਓਂ ਕਿਵੇਂ ਇੱਥੇ ਤੱਕ ਪਹੁੰਚੇ, ਉਹਨਾਂ ਹਾਲਾਤਾਂ ਤੇ ਵੀ ਝਾਤੀ ਪਾਈ। ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਆਂ ਤੁਹਾਡੇ ਤੱਕ ਰੱਖ ਦੇਵਾਂਗੇ। ਪਹਿਲੋਂ ਦੀਆਂ ਸਾਂਝਾਂ, ਪਹਿਲੋਂ ਦਾ ਪਿਆਰ ਤੇ 47 ਜਿਹੜੀਆਂ ਨਫ਼ਰਤਾਂ ਪੈਦਾ ਹੋਈਆਂ ਉਹਨਾਂ ਤੇ ਵੀ ਝਾਤੀ ਪਾਈ ਦੀ ਹੈ, ਤੇ ਆਉਣ ਵਾਲੇ ਸਮੇਂ ਕੀ ਹੋਣਾ ਚਾਹੀਦਾ ਉੱਤੇ ਵੀ ਗੱਲਬਾਤ ਕਰੀ ਦੀ ਹੈ। ਬਾਬਾ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਵੇਂ ਪਾਕਿਸਤਾਨ ਬਣ ਗਿਆ, ਇੰਡੀਆ ਆਪਣੇ ਥਾਂ ਬੈਠਾ, ਇਹ 71-72 ਸਾਲ ਹੋ ਗਏ ਆ, 3 ਮਹੀਨੇ ਸੁਣ ਵੀ ਦਾ ਵੀ ਉਹ ਲੜ ਪਏ ਇਵੇਂ ਹੋਣਾ ਚਾਹੀਦਾ ਕਿ ਅਮਨ ਸਕੂਨ ਹੋਣਾ ਚਾਹੀਦਾ? ਮੈਂ ਤੁਹਾਨੂੰ ਦੱਸਾਂ ਇਹ ਜਿਹੜੇ ਹੈਗੇ ਨਾ ਹਕੂਮਤਾਂ ਦੇ ਬਹਿੰਦੇ, ਇਹ ਹਕੂਮਤ ਦੇ ਕਾਰੇ ਬਹੁਤ ਪੰਗੇ ਲੈਂਦੇ ਆ। ਹੋਰ ਕੁਛ ਵੀ ਨਹੀਂ ਗਾ, ਉਹਨਾਂ ਨੇ ਕੁਛ ਕਹਿਣਾ ਨਾ ਇਹਨਾਂ ਨੇ ਕਹਿਣਾ। ਉਵੇਂ ਕੋਈ ਗੱਲ ਨਹੀਂ ਨਾ, ਕੋਈ ਬਿਲਕੁਲ ਨਹੀਂ, ਸਭ ਝੂਠ। ਇਵੇਂ ਆ ਜਿਹੜਾ ਵਾ ਇਹਨੂੰ ਆਉਣ ਵਾਲੇ ਟਾਈਮ 'ਚ ਹੋਣਾ ਇਵੇਂ ਚਾਹੀਦਾ ਵੀ ਚਲੋ ਦੋ ਮੁਲਕ ਤੇ ਬਣ ਗਏ ਆ, ਮਤਲਬ ਆਉਣ ਜਾਣ ਤੇ ਲੋਕਾਂ ਦਾ ਬਣਿਆ ਹੋਣਾ ਚਾਹੀਦਾ। ਦੇਖੇ ਨਾ ਇੱਕੋ ਮੁਲਕ ਦੇਗਾ, ਕਿਸੇ ਕੀ ਲੋੜ ਹੈਗੀ ਪਾਸ ਬਣਾਉਣ ਦੀ, ਕਹਿਣਾ ਵੀ ਤੁਸੀਂ ਵੀ ਜਾਓਗੇ ਅਸੀਂ ਵੀ ਆਉਣਾ ਇੱਕ ਦੂਜੇ, ਫਿਰ ਕੀ ਹੋ ਜਾਊਗਾ? ਕੱਖ ਵੀ ਨਹੀਂ, ਬਸ ਐਵੇਂ ਹੀ ਨਫ਼ਰਤ ਹੀ ਆ। ਹੋਰ ਕੀ ਇਹਨਾਂ ਨੇ ਲੀਡਰਾਂ ਨੇ ਪਾਈ ਆ, ਹੋਰ ਆਵਾਮ ਨੇ ਨਹੀਂ ਪਾਈ। ਆਵਾਮ ਉਹ ਵੀ ਚੰਗਾ ਤੇ ਵੀ ਚੰਗਾ। ਬਹੁਤ ਮਿਹਰਬਾਨੀ ਬਾਬਾ ਜੀ, ਸ਼ੁਕਰੀਆ। ਤੇ ਇਸੇ ਤਰ੍ਹਾਂ ਦੀਆਂ ਸਾਂਝਾਂ ਪਿਆਰ ਮੁਹੱਬਤ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖੇ।